ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਤੇ ਚਰਚਿਤ ਖਬਰ ਅਮਰੀਕਾ ਦੇ ਇਲੀਨੋਏ ਸੂਬੇ ਤੋਂ ਆ ਰਹੀ ਹੈ, ਜਿੱਥੇ ਇਲੀਨੋਏ ਸੂਬੇ ਦੇ ਵਿੱਚ ਆਈਐਸਬੀ ਨੇ, ਇਲੀਨੋਏ ਸਟੇਟ ਪੁਲਿਸ ਨੇ ਇੱਕ ਟਰੱਕ ਨੂੰ ਰੋਕਿਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ ਨਸ਼ਿਆਂ ਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਬਰਾਮਦ ਕੀਤੀ ਗਈ। ਇਸ ਖੇਪ ਦੀ ਜਿਹੜੀ ਬਾਜ਼ਾਰੀ ਕੀਮਤ ਹੈ ਇਹ $40 ਮਿਲੀਅਨ ਦੀ ਜਿਹੜੀ ਕੋਕੇਨ ਆ ਉਹ ਦੱਸੀ ਜਾ ਰਹੀ ਆ। ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੈਨੇਡਾ ਨਿਵਾਸੀ 2 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਪੂਰਾ ਮਾਮਲਾ ਕੀ ਹੈ, ਪੂਰੀ ਘਟਨਾ ਕਿਵੇਂ ਵਾਪਰੀ ਆ, ਉਹ ਤੁਹਾਨੂੰ ਦੱਸਦੇ ਹਾਂ। ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇਲੀਨੋਏ ਸਟੇਟ ਪੁਲਿਸ ਹੈ, ਬਲੈਕ ਹੌਕ ਏਰੀਆ ਹੈ, ਜਿੱਥੇ ਟਾਸਕ ਫੋਰਸ ਨੇ ਵੰਸ਼ਪ੍ਰੀਤ ਸਿੰਘ ਜਿਹਦੀ ਉਮਰ 27 ਸਾਲ ਦੱਸੀ ਗਈ ਆ, ਓਨਟਾਰੀਓ ਦਾ ਰਹਿਣ ਵਾਲਾ, ਤੇ 36 ਸਾਲਾ ਮਨਪ੍ਰੀਤ ਸਿੰਘ ਇਹ ਵੀ ਓਨਟਾਰੀਓ ਦਾ ਰਹਿਣ ਵਾਲਾ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਕਿ ਇਹਨਾਂ ਤੇ ਕੋਕੇਨ ਦੀ ਤਸਕਰੀ ਦੇ ਜਿਹੜੇ ਦੋਸ਼ ਨੇ ਉਹ ਲਾਏ ਜਾ ਰਹੇ ਨੇ ਤੇ ਜਿਹਦੀ ਬਾਜ਼ਾਰੀ ਕੀਮਤ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਾਂ ਕਿ ਉਹਦੀ $40 ਮਿਲੀਅਨ ਦੀ ਉਹ ਕੀਮਤ ਬਣਦੀ ਆ। ਤੇ ਇਹ ਦੱਸਿਆ ਜਾ ਰਿਹਾ ਸੀਗਾ ਕਿ ਹਾਫ ਟਨ ਜਿਹੜੀ ਆ ਉਹ ਕੋਕੇਨ ਇਹਨਾਂ ਦੇ ਟਰੈਕਟਰ ਐਂਡ ਟ੍ਰੇਲਰ ਦੇ ਵਿੱਚੋਂ ਜਿਹੜੀ ਬਰਾਮਦ ਉਹ ਕੀਤੀ ਗਈ ਆ। ਨਵੰਬਰ 29 ਦੀ ਘਟਨਾ ਦੱਸੀ ਗਈ ਹੈ, ਜਦੋਂ ਆਈਐਸਬੀ ਦੇ ਜਿਹੜੇ ਟਰੂਪਰਸ ਨੇ, ਜਿਹੜੇ ਉਹਨਾਂ ਦੇ ਕੰਮ ਕਰਦੇ ਮੁਲਾਜ਼ਮ ਨੇ, ਉਹਨਾਂ ਨੇ ਇੱਕ ਕਮਰਸ਼ੀਅਲ ਮੋਟਰ ਵਹੀਕਲ ਇੰਸਪੈਕਸ਼ਨ ਕੰਡਕਟ ਕੀਤੀ ਸੀਗੀ ਟਰੈਕਟਰ ਐਂਡ ਟ੍ਰੇਲਰ ਦੀ ਇੰਟਰਸਟੇਟ 80 ਦੇ ਉੱਤੇ, ਜਿਹੜਾ ਕਿ ਹੈਨਰੀ ਕਾਉਂਟੀ ਦੇ ਵਿੱਚ ਪੈਂਦਾ ਤੇ ਵੈਸਟਰਨ ਇਲੀਨੋਏ ਦੇ ਵਿੱਚ ਪੈਂਦਾ ਹੈ। ਹੈਨਰੀ ਕਾਉਂਟੀ ਦਾ ਇਲਾਕਾ ਵੈਸਟਰਨ ਇਲੀਨੋਏ ਦੇ ਵਿੱਚ ਹੀ ਪੈਂਦਾ। ਉਦੋਂ ਇੰਸਪੈਕਸ਼ਨ ਜਦੋਂ ਕਰ ਰਹੇ ਸੀਗੇ ਤਾਂ ਇਹਨਾਂ ਨੇ ਅਬਜ਼ਰਵ ਕੀਤਾ ਕਿ ਇਹਦੇ ਵਿੱਚ ਕੋਈ ਡਰੱਗ ਦੀ ਖੇਪ ਹੋ ਸਕਦੀ ਹੈ। ਤੇ ਜਦੋਂ ਉਹਨਾਂ ਨੇ ਹੋਰ ਜ਼ਿਆਦਾ ਗੰਭੀਰਤਾ ਦੇ ਨਾਲ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਹਾਫ ਟਨ ਜਿਹੜੀ ਕੋਕੇਨ ਆ ਉਹ ਬਰਾਮਦ ਕੀਤੀ ਤੇ $40 ਮਿਲੀਅਨ ਦੀ ਇਹ ਕੀਮਤ ਦੱਸੀ ਜਾ ਰਹੀ ਆ। ਦੱਸਿਆ ਜਾ ਰਿਹਾ ਕਿ ਤਕਰੀਬਨ ਜਿਹੜੀ ਵੈਲਿਊ ਆ $40 ਮਿਲੀਅਨ ਦੀ ਹੈ ਤੇ ਸਟੇਟ ਪੁਲਿਸ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਾਲ ਦੀ ਨਾਲ ਜਿਹੜੀ ਹਿਰਾਸਤ ਦੇ ਵਿੱਚ ਇਹਨਾਂ ਦੋਨਾਂ ਨੌਜਵਾਨਾਂ ਨੂੰ ਲੈ ਲਿਆ ਗਿਆ। ਵੰਸ਼ਪ੍ਰੀਤ ਸਿੰਘ 27 ਸਾਲਾ ਤੇ 36 ਸਾਲਾ ਮਨਪ੍ਰੀਤ ਸਿੰਘ ਓਨਟਾਰੀਓ ਦੇ ਦੋਨੇ ਰਹਿਣ ਵਾਲੇ ਆ। ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿਹੜੇ ਆਈਐਸਪੀ ਦੇ ਡਾਇਰੈਕਟਰ ਬ੍ਰੈਂਡਨ ਨੇ, ਉਹਨਾਂ ਦੇ ਨਾਲ ਮੀਡੀਆ ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ, ਉਹ ਕਹਿੰਦੇ ਕਿ ਸਾਨੂੰ ਪਹਿਲਾਂ ਹੀ ਸ਼ੱਕ ਸੀਗਾ, ਇਸ ਕਰਕੇ ਅਸੀਂ ਟਰੈਕਟਰ ਐਂਡ ਟ੍ਰੇਲਰ ਦੀ ਜਿਹੜੀ ਤਲਾਸ਼ੀ ਉਹ ਲਈ ਸੀਗੀ ਤੇ ਉਹਦੇ ਵਿੱਚੋਂ ਅਸੀਂ ਡਰੱਗ ਜਿਹੜੀ ਅਮਰੀਕਾ ਦੇ ਵਿੱਚ ਲਿਆਂਦੀ ਜਾ ਰਹੀ ਸੀਗੀ ਉਹਨੂੰ ਅਸੀਂ ਜਿਹੜਾ ਬਰਾਮਦ ਕਰਨ ਦੇ ਵਿੱਚ ਸਫਲ ਹੋਏ ਹਾਂ। ਵੰਸ਼ਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਕਸਟਡੀ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਨੂੰ ਹੈਨਰੀ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪ੍ਰੀ ਟ੍ਰਾਇਲ ਰਿਲੀਜ਼ ਹੀਅਰਿੰਗ ਤੋਂ ਪਹਿਲਾਂ, ਤੇ ਉਹਨਾਂ ਦੀ ਜਿਹੜੀ ਕਿ ਪੈਂਡਿੰਗ ਪਈ ਹੈ। ਆਈਐਸਪੀ ਨੇ ਨੋਟੀਫਾਈ ਕੀਤਾ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਤੇ, ਜਿਹਦੇ ਨਾਲ ਹੋਰ ਵੀ ਜਿਹੜੀਆਂ ਕਾਨੂੰਨੀ ਜੋ ਚਾਰਜ ਹੋਈ ਕਰਦੀਆਂ ਏਜੰਸੀਆਂ ਉਹਨਾਂ ਨੂੰ ਵੀ ਇਹਦੇ ਨਾਲ ਜਿਹੜਾ ਉਹ ਦੱਸਿਆ ਗਿਆ ਤੇ ਇਹਦੇ ਬਾਰੇ ਜਿਹੜਾ ਇਨਫੋਰਮ ਉਹ ਕਰ ਦਿੱਤਾ ਗਿਆ। ਸੋ ਪਹਿਲਾਂ ਵੀ ਆਪਾਂ ਕਈ ਖਬਰਾਂ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਅਮਰੀਕਾ ਤੋਂ ਕੈਨੇਡਾ ਨੂੰ ਕਿਤੇ ਡਰੱਗ ਲਿਜਾਣ ਦਾ ਮਾਮਲਾ ਸੀ, ਕਦੇ ਕੈਨੇਡਾ ਤੋਂ ਅਮਰੀਕਾ ਨੂੰ ਡਰੱਗ ਲਿਜਾਣ ਦਾ ਮਾਮਲਾ ਸੀਗਾ। ਇਹ ਖੇਪ ਇਹਨਾਂ ਨੇ ਚੱਕੀ ਕਿੱਥੋਂ, ਜਾਂ ਇਸ ਤੋਂ ਪਹਿਲਾਂ ਕਿੰਨੀਆਂ ਖੇਪਾਂ ਇਹ ਇਸ ਤਰੀਕੇ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਆਦਾਨ ਪ੍ਰਦਾਨ ਕਰ ਚੁੱਕੇ ਨੇ, ਲਿਜਾ ਚੁੱਕੇ ਨੇ, ਲਿਆ ਚੁੱਕੇ ਨੇ, ਇਹਦੇ ਬਾਰੇ ਹਾਲੇ ਤੱਕ ਪੁਲਿਸ ਨੇ ਕੋਈ ਜ਼ਿਆਦਾ ਇਨਵੈਸਟੀਗੇਸ਼ਨ ਜਿਹੜੀ ਉਹ ਨਹੀਂ ਦੱਸੀ। ਪਰ ਹਾਂ, ਇੰਨਾ ਗੰਭੀਰ ਜ਼ਰੂਰ ਹੈ ਕਿ ਸਾਡੀ ਜਿਹੜੀ ਜਵਾਨੀ ਹੈ ਇਹਨਾਂ ਮੁਲਕਾਂ ਦੇ ਵਿੱਚ ਉਹ ਇਹੋ ਜਿਹੇ ਜਿਹੜੇ ਗੈਰ ਕਾਨੂੰਨੀ, ਗੈਰ ਸਮਾਜੀ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਗਲਤਾਨ ਹੋ ਕੇ ਨਾ ਸਿਰਫ ਕੁਛ ਕੁ ਪੈਸਿਆਂ ਦੇ, ਕੁਛ ਕੁ ਡਾਲਰਾਂ ਦੇ ਲਾਲਚ ਦੇ ਵਿੱਚ ਨਾ ਸਿਰਫ ਆਪਣੇ ਜਿਹੜਾ ਵਰਤਮਾਨ ਹੈ ਉਹਦੇ ਨਾਲ ਖਿਲਵਾੜ ਕਰ ਰਹੀ ਹੈ, ਬਲਕਿ ਆਪਣੇ ਫਿਊਚਰ ਦੇ ਨਾਲ ਵੀ ਖਿਲਵਾੜ ਜਿਹੜਾ ਉਹ ਕੀਤਾ ਜਾ ਰਿਹਾ। ਬਹੁਤ ਸਾਰੇ ਜਿਹੜੇ ਤੱਤ ਹੁੰਦੇ ਨੇ ਸਮਾਜਿਕ ਤੌਰ 'ਤੇ, ਗੈਰ ਕਾਨੂੰਨੀ ਤੱਤ, ਜਿਹੜੇ ਗੈਰ ਸਮਾਜੀ ਤੱਤ ਵਿਚਰਦੇ ਹੁੰਦੇ ਨੇ, ਉਹ ਬਹੁਤ ਵਾਰ ਇਹੋ ਜਿਹੇ ਅਲੜ ਉਮਰ ਦੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਨੇ, ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦੇ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਕੰਮਕਾਰ ਉਹ ਸ਼ੁਰੂ ਹੋ ਜਾਂਦਾ। ਪਰ ਇਹ ਜਿੱਥੇ ਲੋਕਾਂ ਦੇ ਲਈ ਖਤਰਨਾਕ ਆ, ਉੱਥੇ ਇਸ ਟਾਈਮ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਲਿਆਂਦੀ ਜਾਂਦੀ ਡਰੱਗ ਆ ਉਹ ਵੀ ਸਰਕਾਰਾਂ ਦੇ ਲਈ ਇੱਕ ਵੱਡੀ ਸਿਰਦਰਦੀ ਦਾ ਸਬੱਬ ਬਣੀ ਹੋਈ ਹੈ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪੰਜਾਬੀ ਟੀਵੀ ਯੂਐਸਏ ਦੇ ਨਾਲ। ਹੋਰ ਬਹੁਤ ਅਹਿਮ ਜਾਣਕਾਰੀਆਂ, ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ।